ਗੱਲ ਕਰੀਏ ਆਮ ਆਦਮੀ ਪਾਰਟੀ ਦੀ ਸੱਤਾਧਾਰੀਆਂ ਦੇ ਕਹਿੰਦੇ ਲੋਕਾਂ ਦੀਆਂ ਪੰਜੇ ਘਿਓ ਚ ਹੁੰਦੀਆਂ ਪਰ ਸੱਤਾਧਾਰੀਆਂ ਦੀਆਂ ਦਸੇ ਘਿਓ ਚ ਹੁੰਦੀਆਂ। ਬਿਲਕੁਲ। ਤੇ ਆਮ ਆਦਮੀ ਪਾਰਟੀ ਚ ਸੁਣਦੇ ਆ ਵੀ ਇੱਕ ਦੂਜਾ ਵਿਆਹ, ਪਹਿਲੇ ਵਿਆਹ ਦੀ ਤਾਂ ਚਰਚਾ ਬਹੁਤ ਹੋਈ ਸੀ ਸ਼ਰਮਾ ਜੀ, ਤੇ ਦੂਜਾ ਵਿਆਹ ਕਦੋਂ ਹੋ ਗਿਆ? ਪ੍ਰਵੀਨ ਜੀ, ਬਦਲਾਅ ਫਿਰ ਕੁਛ ਨਵਾਂ ਕਰਕੇ ਹੀ ਹੁੰਦਾ ਨਾ। ਇਹ ਬਦਲਾਅ ਦੇ ਰੰਗ ਨੇ। ਜੀ ਇਹ ਜੀ। ਬਦਲਾਅ ਦਿਖਾਇਆ ਜਾ ਰਿਹਾ ਕਿ ਦੇਖੋ ਵੀ ਆਮ ਆਦਮੀ ਪਾਰਟੀ ਦੇ ਟਾਈਮ 'ਚ ਹੁਣ ਦੋ ਵਿਆਹ ਹੁੰਦੇ ਨੇ। ਸੋ ਇਹ ਫਿਰ ਸ਼ੁਰੂਆਤ ਆਪਣੇ ਤੋਂ ਕਰਨੀ ਪੈਂਦੀ ਹੈ। ਸੋ ਜੀ ਚਲੋ ਪਹਿਲਿਆਂ ਨੇ ਤਾਂ ਫਿਰ ਵੀ ਇੱਕ ਰਸਮ ਪੂਰੀ ਕੀਤੀ ਉਸ ਤਰ੍ਹਾਂ ਨਾਲ ਕਿ ਪ੍ਰੋਪਰ ਪਹਿਲਾਂ ਤਲਾਕ ਸੀ ਔਰ ਕਾਫੀ ਲੰਮੇ ਸਮੇਂ ਤੋਂ ਤਲਾਕ ਸੀ ਔਰ ਉਹਨਾਂ ਦਾ ਨਿੱਜੀ ਜੀਵਨ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ। ਉਸ ਤਲਾਕ ਅਨੁਸਾਰ ਤੋਂ ਬਾਅਦ ਘਰ ਜੇ ਸੁਣਾ ਮਾਤਾ ਵੀ ਨਹੀਂ ਪੈਂਦਾ, ਚਲੋ ਭਗਵੰਤ ਮਾਨ ਹੋਰਾਂ ਨੇ ਵਿਆਹ ਜੀ ਕੀਤਾ, ਪਰਿਵਾਰ ਬਸਾਇਆ, ਤਾਂ ਉਹ ਬਿਲਕੁਲ। ਪਰ ਦੂਜਾ ਵਿਆਹ ਪਹਿਲੀ ਪਤਨੀ ਦੇ ਹੁੰਦਿਆਂ ਕਰਾਉਣਾ, ਇਹ ਸਵਾਲ ਹੈ ਕਿ ਤੁਸੀਂ ਕਿਹੜੇ ਐਥਿਕਸ ਦੀ ਗੱਲ ਕਰਦੇ ਹੋ। ਕਹਿੰਦੇ ਜੀ ਉਹ ਸਾਰਾ ਕੁਝ ਦੱਸਿਆ ਵਾ ਸੀ ਜੀ, ਕਹਿੰਦੇ ਸਹਿਮਤੀ ਨਾਲ ਸੀ ਜੀ, ਮੰਨ ਵੀ ਲਿਆ ਐਮਐਲਏ ਸਾਹਿਬ ਨੇ ਕਿ ਹਾਂ ਮੈਂ ਦੂਜਾ ਵਿਆਹ ਕਰਾਇਆ, ਮੇਰਾ ਉਹਦੇ ਨਾਲ ਰਿਸ਼ਤਾ ਸੀ, ਪਰ ਉਹਨੂੰ ਕਹਿੰਦੇ ਜੀ ਸਾਰਾ ਕੁਝ ਦੱਸਿਆ ਵਾ ਸੀ, ਸਾਰਾ ਕੁਝ ਪਤਾ ਸੀ। ਹੁਣ ਉਹ ਜਾਣਬੁੱਝ ਕੇ ਅਕਾਲੀਆਂ ਕਾਂਗਰਸੀਆਂ ਦੀ ਚਾਲ ਚ ਆ ਗਈ। ਕਮਾਲ ਹੈ ਯਾਰ, ਕਰਤੂਤਾਂ ਤੁਸੀਂ ਕਰੋ ਤੇ ਫਿਰ ਤੁਸੀਂ ਚਾਲ ਦੇ ਲਈ ਦੂਜਿਆਂ ਤੇ ਦੋਸ਼ ਲਾਓ। ਹੁਣ ਭਾਈ ਵਿਆਹ ਤੇਰਾ ਪੁਰਾਣਾ, ਵੀਡੀਓ ਤੇਰੀਆਂ ਪੁਰਾਣੀਆਂ, ਚੈਟ ਤੁਹਾਡੀ ਪੁਰਾਣੀ, ਤੇ ਤੁਸੀਂ ਹੁਣ ਦੋਸ਼ ਮੜੋਗੇ ਵਿਰੋਧੀ ਪਾਰਟੀਆਂ ਤੇ। ਵਿਰੋਧੀ ਪਾਰਟੀਆਂ ਦਾ ਮੁੱਦਾ ਚਾਹੀਦਾ, ਔਰ ਇਹੋ ਜਿਹਾ ਮੁੱਦਾ ਤੁਸੀਂ ਦਓਗੇ ਤਾਂ ਅਗਲੇ ਕਿਵੇਂ ਬਖਸ਼ਣਗੇ ਤੁਸੀਂ ਉਹਨਾਂ ਨੂੰ ਬੋਲਣ ਦਾ। ਜਿਹੜੀ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੇ ਮਕਾਤਾ, ਜਿਹੜੀਆਂ ਪਾਰਟੀਆਂ ਨੂੰ ਪੰਜਾਬ ਦੇ ਲੋਕਾਂ ਨੇ ਉਹਨਾਂ ਦੀ ਕਰਤੂਤਾਂ ਕਰਕੇ ਅਕਾਲੀ ਕਾਂਗਰਸੀਆਂ ਨੂੰ ਖੁੰਝੇ ਲਾਤਾ, ਉਹਨਾਂ ਨੂੰ ਮੁੜ ਕੇ ਸਿਰ ਚੱਕਣ ਦਾ, ਬੋਲਣ ਦਾ ਮੌਕਾ ਤੁਹਾਡੇ ਆ ਕੰਮ ਦੇ ਰਹੇ ਨੇ। ਬਿਲਕੁਲ ਬਿਲਕੁਲ। ਸੋ ਨਹੀਂ ਉਹਨਾਂ ਨੂੰ ਨਾ ਮੀਡੀਆ ਪੁੱਛਦਾ ਸੀ, ਨਾ ਲੋਕ ਪੁੱਛਦੇ ਸੀ, ਨਾ ਉਹ ਕਿਤੇ ਜਾਣ ਜੋਗੇ ਸੀ, ਨਾ ਆਉਣ ਜੋਗੇ ਸੀ, ਨਾ ਮੂੰਹ ਦਿਖਾਉਣ ਜੋਗੇ। ਤੁਸੀਂ ਉਹਨਾਂ ਲੋਕਾਂ ਨੂੰ ਬਾਹਰ ਆਉਣ ਜੋਗੇ। ਸੋ ਇਸ ਲਈ ਇਹਦੇ ਲਈ ਕੌਣ ਜ਼ਿੰਮੇਵਾਰ ਹੈ? ਜਿਹੀਆਂ ਕਾਰਵਾਈਆਂ, ਕਦੇ ਚੇਅਰਮੈਨੀਆਂ ਦਿੱਲੀ ਨੂੰ ਵੰਡ ਦਿਓ, ਕਦੇ ਘਰ ਵਾਲੀਆਂ ਦੋ ਰੱਖ ਲਿਓ, ਤੇ ਹੁਣ ਮੁੱਦਾ ਬਣ ਗਿਆ ਜਨਾਬ। ਇਹ ਸਨੌਰ ਦੇ ਐਮਐਲਏ ਨੇ, ਪਠਾਨ ਮਾਜਰਾ, ਤੇ ਜੀ ਇਹ ਜਨਾਬ ਨੇ ਲੰਮੇ ਸਮੇਂ ਤੋਂ ਇਹ ਰਿਸ਼ਤੇ ਵਿੱਚ ਸੀ, ਤੇ ਉਹ ਹੁਣ ਅਗਲੀ ਕਹਿੰਦੀ ਕਿ ਮੈਨੂੰ ਕਿਹਾ ਸੀ ਕਿ ਪਹਿਲੀ ਨਾਲ ਤਲਾਕ ਲੈ ਲਿਆ ਤੇ ਬਸ ਆਪਾਂ ਐਮਐਲਏ ਬਣ ਜਾਣਾ, ਤੇ ਉਹ ਤੋਂ ਬਾਅਦ ਕਹਿੰਦੇ ਕਿ ਫਿਰ ਆਪਾਂ ਇਸ ਰੰਗ ਦੇ ਵਿੱਚ ਸਾਹਮਣੇ ਆ ਜਾਾਂਗੇ, ਤੂੰ ਫਿਕਰ ਨਾ ਕਰੀ। ਕਹਿੰਦੀ ਹੁਣ ਜਿੱਦਣ ਦਾ ਐਮਐਲਏ ਬਣਿਆ ਉਦਣ ਦਾ ਅਗਲਾ ਮੈਨੂੰ ਬਾਹ ਨਹੀਂ ਫੜਾਉਂਦਾ, ਸਾਰ ਨਹੀਂ ਲੈਂਦਾ ਮੇਰੀ, ਤੇ ਉਹ ਬਾਹਰ ਆ ਗਈ। ਤੇ ਕੱਲਾ ਪ੍ਰਵੀਨ ਜੀ ਇਹ ਵਿਆਹ ਦਾ ਮਾਮਲਾ ਹੁਣ ਨਹੀਂ ਰਿਹਾ ਜੀ, ਹੁਣ ਇਹ ਮਾਮਲਾ ਘੁਟਾਲਿਆਂ ਦਾ ਵੀ ਬਣ ਗਿਆ, ਕਿਉਂਕਿ ਉਹਦੀ ਦੂਜੀ ਪਤਨੀ ਨੇ ਸਿੱਧਾ ਦੋਸ਼ ਲਾਇਆ ਕਿ ਭਾਈ ਇਹਦੇ ਕੋਲ ਜੀਰਪੁਰ ਖੇਤਰ 'ਚ ਕਰੋੜਾਂ ਦੇ ਫਲੈਟ ਨੇ, ਦੁਬਈ ਦੇ ਇੱਕ ਵਪਾਰੀ ਨਾਲ ਸੌਦਾ ਕਰਾ ਰਿਹਾ ਹੈ। ਉਹ ਸੌਦੇ ਦੇ ਮਾਮਲੇ 'ਚ 3 ਕਹਿੰਦੀ ਇਹਨੇ ਲਗਜ਼ਰੀ ਗੱਡੀਆਂ ਬੁੱਕ ਕਰਾਈਆਂ ਹੋਈਆਂ। ਸੋ ਕਹਿੰਦੀ ਜਾਂਚ ਕਰਾ ਲਓ ਕਿ 4 ਮਹੀਨੇ 'ਚ ਕਿਹੜਾ ਕੋਰੂ ਖਜ਼ਾਨਾ ਇਹਦੇ ਕੋਲ ਆ ਗਿਆ ਕਿ ਜਿਹਦੇ ਨਾਲ ਇੰਨਾ ਪੈਸਾ। ਪਹਿਲਾਂ ਤਾਂ ਕਹਿੰਦੀ ਇਹਦੇ ਕੋਲ ਕੁਛ ਨਹੀਂ ਸੀਗਾ ਇਹ ਜਿਹਾ। ਸੋ ਇਸ ਲਈ ਆਹ ਦੋਸ਼ ਵੀ ਲੱਗ ਰਹੇ ਨੇ। ਤੇ ਦੂਜਾ ਵਿਆਹ ਵਾਲਾ, ਤੇ ਪਹਿਲੀ ਪਤਨੀ ਨਾਲ ਵੀ ਰਹਿ ਰਿਹਾ, ਤੇ ਦੂਜਾ ਜੇ ਤੁਸੀਂ ਕਹਿ ਰਹੇ ਹੋ ਕਿ ਮੈਂ ਤਲਾਕ ਲੈ ਲਿਆ ਸੀ, ਫਿਰ ਪਹਿਲੀ ਪਤਨੀ ਨਾਲ ਕਿਵੇਂ ਰਹਿ ਰਿਹਾ ਭਾਈ? ਸੋ ਇਸ ਲਈ ਆਹ ਪਹਿਲੂ ਕਿਤੇ ਨਾ ਕਿਤੇ ਸਰਕਾਰ ਲਈ ਆਮ ਆਦਮੀ ਪਾਰਟੀ ਦੀ ਨਮੋਸ਼ੀ ਵਾਲਾ। ਹੁਣ ਬਣਦੀ ਹੈ ਕਾਰਵਾਈ, ਜਿਹੜੀ ਵਿਜੇ ਸਿੰਗਲੇ ਨਾਲ ਹੋਈ, ਹੁਣ ਕਰੋ ਕਾਰਵਾਈ। ਹੁਣ ਸਪੀਕਰ ਸਾਹਿਬ ਕਰਨਗੇ ਤੇਰੀ ਵਿਧਾਨ ਸਭਾ ਦੀ ਮੈਂਬਰੀ ਭੰਗ। ਭਾਈ ਤੂੰ ਤਾਂ ਆਪਣੀ ਧਾਰਮਿਕ ਰਵਾਇਤਾਂ ਵੀ ਨਹੀਂ ਮੰਨਦਾ, ਤੂੰ ਤਾਂ ਸਮਾਜਿਕ ਰਵਾਇਤਾਂ ਵੀ ਨਹੀਂ ਮੰਨਦਾ। ਠੱਗੀ ਚੋਰੀ ਇੱਕ ਵੱਖਰਾ ਤੇ ਆ ਸਮਾਜਿਕ ਕਦਰਾਂ ਕੀਮਤਾਂ ਤੇ ਇੱਕ ਵੱਖਰਾ ਪੈਮਾਨਾ ਹੈ, ਤੁਸੀਂ ਉਹ ਵੀ ਨਹੀਂ। ਸੋ ਇਸ ਲਈ ਦੋਏ ਕਦਰਾਂ ਕੀਮਤਾਂ ਤੋਂ ਤੁਸੀਂ ਭੱਜ ਰਹੇ ਹੋ ਤੁਸੀਂ। ਤੇ ਇਸ ਮਸਲੇ ਤੇ ਉੱਤੇ ਹੁਣ ਜਾਂਚ ਵੀ ਹੋਣੀ ਚਾਹੀਦੀ ਹੈ, ਜਿਹੜੇ ਦੋਸ਼ ਲੱਗੇ ਨੇ ਉਸ ਦੀ ਵੀ। ਔਰ ਵਿਆਹ ਕਬੂਲ ਲਿਆ, ਇਸ ਲਈ ਤਾਂ ਸਾਫ਼ ਹੈ ਕਿ ਤੁਸੀਂ 2 ਵਿਆਹ ਕਰਾਏ ਨੇ, ਉਸ ਨਾਤੇ ਇਹਨਾਂ ਤੇ ਕਾਰਵਾਈ ਵੀ ਹੋਣੀ ਚਾਹੀਦੀ ਹੈ। ਸੋ ਕਿਤੇ ਨਾ ਕਿਤੇ ਇਹ ਮਾਮਲਾ ਆਉਣ ਵਾਲੇ ਦਿਨਾਂ 'ਚ ਵੱਡਾ ਬਣ ਸਕਦਾ, ਤੇ ਇਹ ਸਰਕਾਰ ਦੀ ਨਮੋਸ਼ੀ ਦਾ ਇੱਕ ਹੋਰ ਕਾਰਨ ਹੈ ਕਿ ਸਰਕਾਰ ਅਜੇ ਆਪਣੇ ਉਹ ਮੁਹੱਲਾ ਕਲੀਨਿਕ ਵੇਚ ਰਹੀ ਸੀ, ਕਿ ਉਦੋਂ ਵੇਚਣ ਤੋਂ ਪਹਿਲਾਂ ਹੀ ਇੱਕ ਰੇਡ ਪੈ ਗਈ ਸਮਝ ਲਓ। ਹੁਣ ਮਾਮਲਾ ਆ ਭਖਿਆ ਰਹਿਣਾ, ਤੇ ਕਿਤੇ ਨਾ ਕਿਤੇ ਹੁਣ ਇਹ 'ਚੋਂ ਅੱਛਾ ਹੁਣ ਮੁੱਖ ਮੰਤਰੀ ਸਾਹਿਬ ਸਫਾਈ ਦੇਣ ਤੋਂ ਬਚਣਗੇ ਇਸ ਮਾਮਲੇ ਤੋਂ, ਕਿਉਂਕਿ ਜੇ ਉਹ ਸਫਾਈ ਦਿੰਦੇ ਨੇ ਤਾਂ ਉਹਨਾਂ ਦਾ ਮਾਮਲਾ ਹੋਰ ਚੱਕਿਆ ਜਾਂਦਾ ਨਾਲ। ਸੋ ਬੇਸ਼ੱਕ ਉਹਨਾਂ ਨੇ ਇੱਕ ਪੂਰੇ ਕਾਨੂੰਨੀ ਦਾਇਰੇ 'ਚ ਰਹਿ ਕੇ ਸਾਰਾ ਕੁਝ ਕੀਤਾ, ਆਪਾਂ ਕਹਿ ਰਹੇ ਕਿ ਉਹਦੇ ਤੇ ਸਵਾਲ ਨਹੀਂ ਹੋਣਾ ਚਾਹੀਦਾ, ਪਰ ਫਿਰ ਵੀ ਉਹ ਮਾਮਲਾ ਚਟਕਾਰੇ ਲਈ ਵਿਰੋਧੀ ਪਾਰਟੀਆਂ ਉਹਨੂੰ ਨਾਲ ਜੋੜਨਗੀਆਂ। ਸੋ ਇਸ ਲਈ ਇਹ ਹੁਣ ਉਹ ਬੀਬੀ ਦੀ ਚੈਟ ਤੇ ਉਹ ਸਾਰਾ ਕੁਛ, ਤੇ ਉਹ ਪ੍ਰੈਸ ਕਾਨਫਰੰਸ ਤੇ ਉਹ ਸ਼ਿਕਾਇਤ, ਤੇ ਉਹਨੇ ਇਹ ਵੀ ਕਿਹਾ ਕਿ ਮੈਨੂੰ ਪੁਲਿਸ ਤੇ ਭਰੋਸਾ ਨਹੀਂਗਾ ਕਿਉਂਕਿ ਸਰਕਾਰ ਇਹਨਾਂ ਦੀ ਹੈ, ਤੇ ਇਸ ਲਈ ਕਹਿੰਦੀ ਮੈਂ ਕੋਰਟ 'ਚ ਸਿੱਧੀ ਜਾਊਂਗੀ ਤੇ ਕੋਰਟ ਤੋਂ ਮੈਂ ਇਨਸਾਫ ਪਾਲੂੰਗੀ। ਸੋ ਹੁਣ ਐਮਐਲਏ ਸਾਹਿਬ ਜਵਾਬ ਦੇਣ ਕਿ ਭਾਈ ਹੁਣ ਕਰਨਾ ਕੀ ਆ। ਕਹਿੰਦੇ ਜੀ ਜੇ ਮੈਂ ਕੋਈ ਗੁਨਾਹ ਕੀਤਾ ਚਲੋ ਮੈਨੂੰ ਸਜ਼ਾ ਵੀ ਮਿਲ ਗਈ, ਪਰ ਮੈਂ ਅਜਿਹਾ ਕੁਛ ਮਾੜਾ ਥੋੜਾ ਕੀਤਾ। ਮਤਲਬ ਐਮਐਲਏ ਸਿਰਫ ਛੱਡਣ ਦਾ ਮਨ ਨਹੀਂ ਹੈਗਾ। ਪਰ ਹੁਣ ਦੇਖਣਾ ਹੋਏਗਾ ਕਿ ਹੁਣ ਮੁੱਖ ਮੰਤਰੀ ਸਾਹਿਬ, ਹੁਣ ਸਪੀਕਰ ਸਾਹਿਬ, ਹੁਣ ਪਾਰਟੀ ਦੇ ਕਾਗਜ਼ਾਂ 'ਚ ਰਾਸ਼ਟਰੀ ਕਨਵੀਨਰ ਤੇ ਕਾਗਜ਼ਾਂ 'ਚ ਇੱਕ ਪੰਜਾਬ ਕਨਵੀਨਰ ਦੇ ਨਾਂ ਤੇ ਮਸ਼ਹੂਰ ਅਰਵਿੰਦ ਕੇਜਰੀਵਾਲ ਜੀ, ਪੰਜਾਬ ਦੀਆਂ ਚੇਅਰਮੈਨੀਆਂ ਲੈਣ ਵਾਲੇ ਰਾਜਸਭਾ ਰਾਘਵ ਚੱਡਾ ਜੀ,
ਹੁਣ ਕਿਹੜੇ ਮੂੰਹ ਨਾਲ ਸਾਹਮਣੇ ਆ ਕੇ ਗੱਲ ਕਰਦੇ ਨੇ, ਦੇਖਦੇ ਹਾਂ ਪਰ